ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੀਸ ਰੈਗੂਲੇਟਰੀ ਬੋਡੀਆਂ ਜਿਹੜੀਆਂ ਹੈਗੀਆਂ ਪਿਛਲੇ 10 ਸਾਲ ਤੋਂ ਬਣੀਆਂ ਹੀ ਨਹੀਂ। ਠੀਕ ਆ, ਇੱਥੇ ਡਿਪਟੀ ਕਮਿਸ਼ਨਰ ਨੂੰ ਇਹ ਨਹੀਂ ਪਤਾ ਕਿ ਉਹ ਫੀਸ ਰੈਗੂਲੇਟਰੀ ਬੋਡੀ ਦੇ ਚੇਅਰਮੈਨ ਨੇ ਅੱਜ ਤੱਕ ਵੀ ਇਹੀ ਦੱਸੀ ਜਾਂਦੇ ਨੇ ਤੇ ਮੁੱਖ ਮੰਤਰੀ ਵੀ ਇਹੀ ਦੱਸੀ ਜਾਂਦੇ ਨੇ ਕਿ ਨਿੱਜੀ ਸਕੂਲ ਤੇ ਮੈਨੂੰ ਮੁੱਖ ਮੰਤਰੀ ਸਾਹਿਬ ਕਿਤੇ ਦਿਖਾ ਦੇਣ ਵੀ ਨਿੱਜੀ ਸ਼ਬਦ ਕਿੱਥੇ ਲਿਖਿਆ ਹੋਇਆ ਹੈ। ਇਹ ਸੁਸਾਇਟੀਆਂ ਨੇ, ਮੁੱਖ ਮੰਤਰੀ ਸਾਹਿਬ ਇਹ ਸੁਸਾਇਟੀਆਂ ਨੇ, ਬਾਹਰ ਸਕੂਲਾਂ ਦੇ ਪਬਲਿਕ ਲਿਖਿਆ ਹੋਇਆ ਹੈ। ਜੇ ਤੁਸੀਂ ਨਿੱਜੀ ਕਹਿੰਦੇ ਹੋ ਕਿ ਅਸੀਂ ਕਾਨੂੰਨ ਬਣਾਵਾਂਗੇ ਇਹਦੇ ਉਪਾਬਤ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਲੈ ਕੇ ਆਵਾਂਗੇ ਵਿਧਾਨ ਸਭਾ 'ਚ। ਤੇ ਮੈਨੂੰ ਦੱਸਣਾ ਚਾਹੁੰਦਾ ਕਿ ਆਲਰੇਡੀ ਜਿਹੜਾ ਹੈਗਾ ਫੀਸ ਰੈਗੂਲੇਟਰੀ ਐਕਟ 2016-17 ਜਿਹੜਾ ਹੈਗਾ ਉਹ ਆਲਰੇਡੀ ਬਣਿਆ ਹੋਇਆ ਹੈ। ਪੁੱਤ ਚੇਅਰਮੈਨ ਹੈ, ਪਿਓ MDA ਤੇ ਗਾਨੂੰ ਪ੍ਰਿੰਸੀਪਲ ਹੈ। ਇੱਕ ਘਰੇਲੂ ਸਿਸਟਮ ਬਣਾ ਦਿੱਤਾ ਗਿਆ ਵਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਮੇਰੇ ਨਾਲ ਸਰਦਾਰ ਗੁਰਦੀਪ ਸਿੰਘ ਭੰਡਾਲ ਹੋਣੀ ਮੌਜੂਦ ਨੇ। ਲੰਬੇ ਸਮੇਂ ਤੋਂ ਸਕੂਲਾਂ ਦੇ ਮੁੱਦਿਆਂ ਦੇ ਨਾਲ ਜੂਝਦੇ ਦੇਖਦੇ ਆ ਇਹਨਾਂ ਨੂੰ। ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੀਆਂ ਧਾਂਦਲੀਆਂ ਜਿਸ ਤਰੀਕੇ ਦੇ ਨਾਲ ਮਾਪਿਆਂ ਦੀ ਲੁੱਟ ਹੁੰਦੀ ਹੈ ਉਸ ਦੇ ਖਿਲਾਫ ਇਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਇਹਨਾਂ ਨਾਲ ਗੱਲ ਕਰਨ ਦਾ ਸਬੱਬ ਬਣਿਆ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸਕੂਲਾਂ ਦੀਆਂ ਫੀਸਾਂ ਦੇ ਵਿੱਚ ਕੋਈ ਵੀ ਜਿਹੜਾ ਸਕੂਲ ਦੇਖਦਾ ਆਪਣੀ ਮਰਜ਼ੀ ਦੇ ਨਾਲ ਹਰ ਸੈਸ਼ਨ ਦੇ ਵਿੱਚ ਵਾਧਾ ਕਰਦਾ ਤੇ ਉਸ ਵਾਧੇ ਦੇ ਨਾਲ ਮਾਪਿਆਂ ਸਿਰ ਬੜਾ ਬੋਝ ਪੈਂਦਾ। ਉਹ ਫੈਸਲਾ ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਉਹਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਵੀ ਭਾਈ ਇਹ ਚੀਜ਼ਾਂ ਠੀਕ ਨੇ ਜਾਂ ਗਲਤ ਨੇ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਕੀ ਕਹਿੰਦੇ ਹੋ ਤੁਸੀਂ? ਲੰਬੇ ਸਮੇਂ ਤੋਂ ਇਹ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹੋ। ਤੁਹਾਡੇ ਪੱਖ ਤੋਂ ਮੈਂ ਜਾਣਨਾ ਚਾਹੁੰਦਾ ਵੀ ਮੁੱਖ ਮੰਤਰੀ ਸਾਹਿਬ ਦਾ ਇਹ ਚੰਗਾ ਫੈਸਲਾ ਹੈ ਕਿ 5% ਫੀਸ ਹੀ ਇੱਕ ਸਕੂਲ 1 ਸਾਲ ਦੇ ਬਾਅਦ ਨਵੇਂ ਸੈਸ਼ਨ 'ਤੇ ਵਧਾ ਸਕਦਾ ਹੈ, ਜਾਂ ਫਿਰ ਇਸ ਨੂੰ ਲੈ ਕੇ ਕੋਈ ਹੋਰ ਚੀਜ਼ ਵੀ ਹੈ? ਦੇਖੋ ਜੀ, ਦੇਰ ਆਏ ਦਰੁਸਤ ਆਏ। ਪਹਿਲਾਂ ਤਾਂ ਇਹੀ ਗੱਲ ਕਹਾਂਗੇ, ਜੇ ਉਹਨਾਂ ਨੇ ਇਸ ਪਾਸੇ ਨੂੰ ਧਿਆਨ ਦਿੱਤਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਉਹਨਾਂ ਨੇ ਧਿਆਨ ਦਿੱਤਾ ਹੈ ਤੇ ਅਸੀਂ ਉਸ ਚੀਜ਼ ਦਾ ਸਵਾਗਤ ਵੀ ਕਰਦੇ ਹਾਂ ਕਿ ਚਲੋ ਤੁਸੀਂ ਦੇਰ ਆਏ ਦਰੁਸਤ ਆਏ, ਧਿਆਨ ਤਾਂ ਦਿੱਤਾ। ਦੂਸਰੀ ਗੱਲ ਇਹ ਆ ਕਿ 5% ਦੀ ਗੱਲ ਕੀਤੀ ਜਾ ਰਹੀ ਆ, ਤੇ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਤੁਹਾਡੇ ਮਾਧਿਅਮ ਜ਼ਰੀਏ ਲਿਆਉਣਾ ਚਾਹੁੰਦਾ ਕਿ ਆਲਰੇਡੀ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਬਣਾਵਾਂਗੇ ਇਹਦੇ ਉਪਾਬਤ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਲੈ ਕੇ ਆਵਾਂਗੇ ਵਿਧਾਨ ਸਭਾ 'ਚ। ਤੇ ਮੈਨੂੰ ਦੱਸਣਾ ਚਾਹੁੰਦਾ ਕਿ ਆਲਰੇਡੀ ਜਿਹੜਾ ਹੈਗਾ ਫੀਸ ਰੈਗੂਲੇਟਰੀ ਐਕਟ 2016-17 ਜਿਹੜਾ ਹੈਗਾ ਉਹ ਆਲਰੇਡੀ ਬਣਿਆ ਹੋਇਆ ਹੈ, ਜਿਸ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜਾ ਫੀਸ ਸਕੂਲ ਨੇ ਉਹ 8% ਤੋਂ ਜ਼ਿਆਦਾ ਜਿਹੜੀਆਂ ਫੀਸਾਂ ਨੇ ਉਹ ਨਹੀਂ ਵਧਾ ਸਕਦੇ। ਤੇ ਇਹਨਾਂ ਉਸੇ ਲਾਈਨ ਨੂੰ ਜਿਹੜਾ ਹੈਗਾ ਯੂਜ਼ ਜਿਹੜਾ ਸਕੂਲ ਕਰਦੇ ਨੇ, ਪਰੰਤੂ ਉਹਦੀ ਅਗਲੀ ਲਾਈਨ ਨਹੀਂ ਪੜ੍ਹ ਕੇ ਸੁਣਾਉਂਦੇ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਲੋੜ ਪੈਣ ਦੇ ਉੱਤੇ, ਇਹ ਵੀ ਕੋਈ ਜ਼ਰੂਰੀ ਨਹੀਂਗਾ ਕਿ 8% ਤੱਕ ਤੁਸੀਂ ਫੀਸ ਵਧਾ ਸਕਦੇ ਹੋ, ਪਰ ਲੋੜ ਪੈਣ 'ਤੇ ਉਹ ਜਿਹੜੀ ਲੋੜ ਹੈ ਉਹ ਤੁਹਾਨੂੰ ਦੱਸਣੀ ਪਊਗੀ ਫੀਸ ਰੈਗੂਲੇਟਰੀ ਬੋਡੀ ਨੂੰ, ਜਿਹਦਾ ਚੇਅਰਮੈਨ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ ਤੇ ਜਿਹਦਾ ਸਕੱਤਰ ਜਿਹੜਾ ਹੈਗਾ ਉਹ ਜ਼ਿਲ੍ਹਾ ਸਿੱਖਿਆ ਅਫਸਰ ਹੁੰਦਾ ਹੈ। ਉਹਨਾਂ ਨੂੰ ਦੱਸਣਾ ਪਊਗਾ ਰਿਟਨ ਦੇ ਵਿੱਚ ਕਿ ਸਾਨੂੰ ਆਹ ਲੋੜ ਸੀ, ਇਸ ਕਰਕੇ ਅਸੀਂ ਆਹ 5 ਰੁਪਏ ਦਾ ਜਾਂ 1500 ਦਾ ਵਾਧਾ ਜਿਹੜਾ ਹੈਗਾ ਉਹ ਅਸੀਂ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਜੇਕਰ ਕਿਸੇ ਵੀ ਪੇਰੈਂਟਸ ਨੂੰ ਇਹਦੇ ਉੱਪਰ ਓਬਜੈਕਸ਼ਨ ਹੁੰਦੀ ਹੈ ਤਾਂ ਉਹ ਆਪਣਾ ਜਿਹੜਾ ਓਬਜੈਕਸ਼ਨ ਹੈ ਉਹ ਦਰਜ ਕਰਵਾ ਸਕਦਾ ਫੀਸ ਰੈਗੂਲੇਟਰੀ ਬੋਡੀ ਕੋਲੇ। ਪਰ ਪੰਜਾਬ ਦੀ ਤਰਾਸਦੀ ਇਹ ਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੀਸ ਰੈਗੂਲੇਟਰੀ ਬੋਡੀਆਂ ਜਿਹੜੀਆਂ ਹੈਗੀਆਂ ਪਿਛਲੇ 10 ਸਾਲ ਤੋਂ ਬਣੀਆਂ ਹੀ ਨਹੀਂ, ਜਿਹੜੀ ਕਿ ਬਣਨੀ ਹੁੰਦੀ ਹੈ DC ਦੀ ਪ੍ਰਧਾਨਗੀ ਦੇ ਹੇਠ। ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੋਇਆ, ਰਾਜਪਾਲ ਦੀ ਮਨਜ਼ੂਰੀ ਦੇ ਨਾਲ ਹੋਇਆ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਪਰ ਕਾਨੂੰਨ ਬਣਿਆ ਹੋਵੇ, ਪਰੰਤੂ ਜਿਹੜਾ ਹੈਗਾ ਇਹ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਿਆਂ ਦੇ ਅੰਦਰ ਫੀਸ ਰੈਗੂਲੇਟਰੀ ਬੋਡੀ ਨਾ ਬਣੇ। ਅਸੀਂ ਪਟਿਆਲੇ ਦੇ ਇੱਕ DC ਨੂੰ ਮਿਲਣ ਗਏ ਸੀਗੇ ਕਿ ਤੁਸੀਂ ਚੇਅਰਮੈਨ ਹੋ ਫੀਸ ਰੈਗੂਲੇਟਰੀ ਬੋਡੀ। ਉਹ ਕਹਿੰਦੇ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ। ਠੀਕ ਆ, ਇੱਥੇ ਡਿਪਟੀ ਕਮਿਸ਼ਨਰ ਨੂੰ ਇਹ ਨਹੀਂ ਪਤਾ ਕਿ ਉਹ ਫੀਸ ਰੈਗੂਲੇਟਰੀ ਬੋਡੀ ਦੇ ਚੇਅਰਮੈਨ ਨੇ। ਅੱਜ ਤੱਕ ਵੀ ਇਹੀ ਦੱਸੀ ਜਾਂਦੇ ਨੇ ਤੇ ਮੁੱਖ ਮੰਤਰੀ ਵੀ ਇਹੀ ਦੱਸੀ ਜਾਂਦੇ ਨੇ ਕਿ ਨਿੱਜੀ ਸਕੂਲ ਤੇ ਮੈਨੂੰ ਮੁੱਖ ਮੰਤਰੀ ਸਾਹਿਬ ਕਿਤੇ ਦਿਖਾ ਦੇਣ ਵੀ ਨਿੱਜੀ ਸ਼ਬਦ ਕਿੱਥੇ ਲਿਖਿਆ ਹੋਇਆ ਹੈ। ਇਹ ਸੁਸਾਇਟੀਆਂ ਨੇ, ਮੁੱਖ ਮੰਤਰੀ ਸਾਹਿਬ ਇਹ ਸੁਸਾਇਟੀਆਂ ਨੇ, ਬਾਹਰ ਸਕੂਲਾਂ ਦੇ ਪਬਲਿਕ ਲਿਖਿਆ ਹੋਇਆ ਹੈ। ਜੇ ਤੁਸੀਂ ਨਿੱਜੀ ਕਹਿੰਦੇ ਹੋ ਫਿਰ ਬਾਹਰ ਲਿਖਿਆ ਹੋਣਾ ਚਾਹੀਦਾ ਪ੍ਰਾਈਵੇਟ ਲਿਮਟਿਡ। ਇਹ ਨਿੱਜੀ ਸਕੂਲ ਨਹੀਂ ਹੈਗੇ, ਸੁਸਾਇਟੀਆਂ ਨੇ। ਇਹਨਾਂ ਚੀਜ਼ਾਂ ਨੂੰ ਕਲੀਅਰ ਕਰੋ ਪਹਿਲਾਂ ਤਾਂ ਜਨਤਾ ਦੇ ਮੂਹਰੇ। ਕਾਨੂੰਨ ਬਣੇ ਹੋਏ ਨੇ ਤੁਹਾਡੇ ਹੀ ਜਿਹੜੇ ਹੈਗੇ। ਪਿੱਛੇ ਜੇ ਇੱਕ ਵਿਧਾਨ ਸਭਾ ਸਰਕਾਰ ਇੱਕ ਕਾਨੂੰਨ ਵੀ ਲੈ ਕੇ ਆਈ ਸੀ ਜਿਹਦੇ ਵਿੱਚ ਚਾਈਲਡ ਰਾਈਟ ਐਜੂਕੇਸ਼ਨ ਐਕਟ 2013 ਦੀ ਗੱਲ ਕੀਤੀ ਗਈ ਸੀਗੀ, ਜਿਹਦੇ ਵਿੱਚ 3 ਤੋਂ 6 ਸਾਲ ਦੀ ਐਜੂਕੇਸ਼ਨ ਜਿਹੜੀ ਹੈਗੀ ਆ, 3 ਤੋਂ 6 ਸਾਲ ਦੀ ਐਜੂਕੇਸ਼ਨ। ਜੇ ਇਕੱਲੇ ਕਪੂਰਥਲੇ ਦੀ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ, ਕਪੂਰਥਲਾ ਦੇ ਵਿੱਚ 232 ਸਕੂਲ ਨੇ ਤੇ 220 ਇਸ ਸਮੇਂ ਜਿਸ ਦਿਨ ਅਸੀਂ ਗੱਲ ਕਰ ਰਹੇ ਹਾਂ 220 ਵਿਦਆਊਟ ਐਫੀਲੀਏਸ਼ਨ ਚੱਲ ਰਹੇ ਨੇ।
ਅੱਛਾ, ਵਿਦਆਊਟ ਐਫੀਲੀਏਸ਼ਨ ਚੱਲ ਰਹੇ ਤੁਸੀਂ ਨੇ। ਪ੍ਰਾਈਵੇਟ ਸਕੂਲਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਮੈਂ ਵਿਦਆਊਟ ਲਾਇਸੈਂਸ, ਜਿਹਨੂੰ ਅਸੀਂ ਪੰਜਾਬੀ 'ਚ ਚਲੋ ਕਈਆਂ ਨੂੰ ਐਫੀਲੀਏਸ਼ਨ ਦੀ ਸਮਝ ਨਹੀਂ ਲੱਗਣੀ, ਵਿਦਆਊਟ ਲਾਇਸੈਂਸ ਚੱਲ ਰਹੇ ਨੇ। ਉਹਦਾ ਰੀਜ਼ਨ ਕੀ ਹੈ ਕਿ ਬਹੁਤ ਸਾਰੇ ਜਿਹੜੇ ਤੁਸੀਂ ਦੇਖਿਆ ਹੋਊਗਾ ਕਿ ਬਾਹਰ ਲਿਖਿਆ ਹੁੰਦਾ ਐਫੀਲੀਏਸ਼ਨ ਨੰਬਰ ਇੰਨਾ, ਲਾਇਸੈਂਸ ਨੰਬਰ ਇੰਨਾ, ਜਿਹੜੀ ਉਹ ਲਾਇਸੈਂਸ ਨੰਬਰ ਹੁੰਦਾ ਜਾਂ ਜਿਹਨੂੰ ਅਸੀਂ ਐਫੀਲੀਏਸ਼ਨ ਕਹਿ ਦਿੰਦੇ ਹਾਂ ਸਿੱਖਿਆ ਦੀ ਭਾਸ਼ਾ ਦੇ ਵਿੱਚ, ਉਹ ਕੀ ਹੁੰਦਾ ਏ? ਉਹ ਹੁੰਦਾ ਏ ਪਹਿਲੀ ਤੋਂ 8ਵੀਂ, ਪਹਿਲੀ ਤੋਂ 10ਵੀਂ, ਪਹਿਲੀ ਤੋਂ 12ਵੀਂ, ਜਿਹੜਾ 3 ਤੋਂ 6 ਸਾਲ ਦੀ ਐਜੂਕੇਸ਼ਨ ਹੈ, ਜਿਹੜੀ ਕਿ ਜਿਹਨੂੰ ਅਸੀਂ ਆਂਗਣਵਾੜੀ ਵਾਲਾ ਸਿਸਟਮ ਕਹਿ ਦਿੰਦੇ ਆ। ਹਾਂ, ਉਹ ਜਿਹੜੀ ਕਿ ਸਿੱਖਿਆ ਮਹਿਕਮੇ ਦੇ ਅੰਡਰ 'ਚ ਨਹੀਂ ਆਉਂਦੀ, ਉਹ ਡੀਪੀਓ ਦੇ ਅੰਡਰ 'ਚ ਆਉਂਦੀ ਹੈ, ਡਿਸਟ੍ਰਿਕਟ ਪ੍ਰੋਗਰਾਮ ਅਫਸਰ ਦੇ ਅੰਡਰ 'ਚ ਆਉਂਦੀ ਜ਼ਿਲ੍ਹੇ ਦੇ। ਤੇ ਉਹ ਜਿਹੜੇ ਸਕੂਲ ਆ ਉਹ ਅਪਲਾਈ ਨਹੀਂ ਕਰਦੇ, ਤੇ ਬਾਹਰ ਬੋਰਡਾਂ ਦੇ ਲਿਖਿਆ ਹੁੰਦਾ ਐਡਮਿਸ਼ਨ ਓਪਨ ਨਰਸਰੀ ਤੋਂ +2। ਤੇ ਫਿਰ ਜੇ ਉੱਥੇ ਕੋਈ ਅਣਹੋਣੀ ਜਾਂ ਅਣਸੁਖਾਵੀ ਘਟਨਾ ਵਾਪਰ ਜਾਵੇ, ਫਿਰ ਤਾਂ ਉਹਨਾਂ ਨੂੰ ਕੌਣ ਫੜੂ? ਕੋਈ ਨਹੀਂ ਫੜ ਸਕਦਾ ਜੀ। ਇਹੀ ਤਾਂ ਘਪਲਾ ਕਿੱਥੇ ਹੋ ਰਿਹਾ, ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਦਾ ਘਪਲਾ ਹੋ ਰਿਹਾ ਏ। ਅਸੀਂ ਆਪਣੇ ਬੱਚੇ ਨੂੰ ਨਰਸਰੀ ਕਲਾਸ 'ਚ ਐਡਮਿਸ਼ਨ ਕਰਾਉਣ ਜਾਂਦੇ ਹਾਂ ਕਿਸੇ ਚੰਗੇ ਸਟੈਂਡਰਡ ਦਾ ਸਕੂਲ ਜਿਹਨੂੰ ਅਸੀਂ ਕਹਿ ਰਹੇ ਹਾਂ, ਉੱਥੇ 25,000 ਰੁਪਈਆ ਐਡਮਿਸ਼ਨ ਹੁੰਦੀ ਏ। ਪਹਿਲੀਆਂ ਦੇ ਵਿੱਚ 25,000 ਰੁਪਈਆ ਐਡਮਿਸ਼ਨ ਹੋ ਗਈ। ਜਦੋਂ ਸਕੂਲ ਨੇ ਐਫੀਲੀਏਸ਼ਨ ਨਹੀਂ ਲਈ, ਇਹਦਾ ਮਤਲਬ ਬੈਲੈਂਸ ਸ਼ੀਟ ਨਹੀਂ ਬਣਾਈ। ਜਦੋਂ ਬੈਲੈਂਸ ਸ਼ੀਟ ਨਹੀਂ ਬਣਾਈ, ਉਹ 25,000 ਬਲੈਕ ਮਨੀ ਚੱਲ ਗਿਆ। ਹੁਣ ਤੁਸੀਂ, ਮੈਂ ਇੱਕ ਬੱਚੇ ਦੀ ਗੱਲ ਕੀਤੀ, ਤੁਸੀਂ ਲਓ ਹਜ਼ਾਰਾਂ ਤੇ ਲੱਖਾਂ ਹੀ ਬੱਚਾ ਜਿਹੜਾ ਹੈਗਾ 3 ਤੋਂ 6 ਸਾਲ ਦੀ ਐਜੂਕੇਸ਼ਨ ਦੇ ਵਿੱਚ ਕੰਮ ਕਰ ਰਿਹਾ। ਬਹੁਤ ਸਾਰੇ ਗਲੀਆਂ ਮੁਹੱਲਿਆਂ ਦੇ ਵਿੱਚ ਪਲੇ ਸਕੂਲ ਖੁੱਲੇ ਹੋਏ ਨੇ, ਕੌਣ ਉਹਦਾ ਵਾਲੀ ਵਾਰਸ ਹੈ? ਲੱਗਦਾ ਵੀ ਸਾਡੇ ਏਰੀਏ ਦੇ ਵਿੱਚ 10 ਸਕੂਲਾਂ ਦਾ ਜਿਹੜੇ 10 ਸਰਕਾਰੀ ਸਕੂਲ ਹੈ, ਉਹਨਾਂ ਦੇ ਕੁੱਲ ਆਮਦਨ, ਕੁੱਲ ਮੁੱਲ ਜਿੰਨੀਆਂ ਤਾਂ ਕਈ ਸਕੂਲਾਂ 'ਚ ਬੱਸਾਂ ਹੀ ਖੜੀਆਂ ਨੇ। 100 150 ਬੱਸਾਂ ਵਾਲੇ ਸਕੂਲ ਵੀ ਆਪ ਦੇਖੇ ਨੇ ਮੈਂ ਜਲੰਧਰ ਦੇ ਵਿੱਚ, ਇੰਨੀਆਂ ਬੱਸਾਂ ਚੱਲਦੀਆਂ ਨੇ। ਇੱਥੇ ਮੇਰਾ ਸਵਾਲ ਸੀ, ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਨਿੱਜੀ, ਪਰ ਉਹ ਤਾਂ ਪਬਲਿਕ ਲਿਖਿਆ ਹੁੰਦਾ ਹੈ ਉੱਥੇ। ਇੱਥੇ ਸਾਰੇ ਜਾਣਦੇ ਨੇ, ਤੁਸੀਂ ਵੀ ਜਾਣਦੇ ਹੋ ਵੀ ਭਾਈ ਖੇਡਦੇ ਤਾਂ ਇਹ ਨਿੱਜੀ ਹੱਥਾਂ 'ਚ ਹੀ ਨੇ ਸਾਰੇ ਸਕੂਲ। ਕਹਿਣ ਨੂੰ ਹੀ ਪਬਲਿਕ ਲਿਖਿਆ ਹੁੰਦਾ, ਕਹਿਣ ਨੂੰ ਟਰਸਟ ਬਣਾ ਕੇ ਚੱਲਦੇ ਨੇ। ਫਿਰ ਨਿੱਜੀ ਕਹਿਣ ਦੇ ਵਿੱਚ ਹਰਜ ਵੀ ਕੀ ਹੈ? ਅਗਲਿਆਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਨੇ, ਉਸ ਦਾ ਹੀ ਇੱਕ ਤਰੀਕਾ ਹੈ। ਜਿੱਦਾਂ ਆਪਾਂ ਕੋਈ ਸੀਏ ਰੱਖ ਕੇ ਨਹੀਂ ਆਪਣਾ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ, ਇਹ ਟਰਸਟ ਬਣਾ ਕੇ ਬਚਾਉਣ ਦੀ ਕੋਸ਼ਿਸ਼ ਕਰਦੇ। ਬਿਲਕੁਲ ਜੀ, ਬਿਲਕੁਲ। ਟੈਕਸ ਜਿਹੜਾ ਹੈਗਾ ਵਾ, ਬਾਕੀ ਜਿਹੜਾ ਹੈਗਾ ਰਾਜਨੀਤਿਕ ਧਿਰਾਂ ਨੂੰ ਮੈਂ ਇਸ ਕੈਮਰੇ ਜਾਰੀ ਦੱਸਣਾ ਚਾਹੁੰਦਾ ਕਿ 22 ਜਨਵਰੀ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਡਿਪਟੀ ਸੀਐਮ ਦਿੱਲੀ ਤੇ ਅੱਜ ਕੱਲ੍ਹ ਜਿਹੜੇ ਪੰਜਾਬ ਦੇ ਇੰਚਾਰਜ ਜਿਹਨੇ ਮਨੀਸ਼ ਸਿਸੋਦੀਆ, ਮੇਰੇ ਕੋਲ ਫੋਟੋ ਵੀ ਪਈ ਆ, 401 ਨੰਬਰ ਕਮਰੇ ਦੇ ਵਿੱਚ 3 ਸਟਾਰ ਹੋਟਲ ਦੇ ਵਿੱਚ ਨਵੀਆਂ ਕਚਹਿਰੀਆਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ ਕਿ ਤੁਸੀਂ ਸਕੂਲਾਂ ਦਾ ਰੌਲਾ ਪਾਉਂਦੇ ਹੋ, ਦੱਸੋ ਪੰਜਾਬ ਦੇ ਵਿੱਚ ਸਿੱਖਿਆ ਸੰਬੰਧੀ ਕੀ ਚਾਹੀਦਾ ਏ, ਅਸੀਂ ਤੁਹਾਡੇ ਨਾਲ ਖੜਾਂਗੇ ਜਦੋਂ ਸਾਡੀ ਸਰਕਾਰ ਆਊਗੀ। ਅੱਛਾ, ਇਹ ਤੁਹਾਡੇ ਨਾਲ ਮੀਟਿੰਗ? ਹਾਂਜੀ, ਸਾਡੇ ਨਾਲ 22 ਜਨਵਰੀ 2022 ਨੂੰ ਦਿਨ ਐਤਵਾਰ ਸੀਗਾ। ਅਸੀਂ ਤੁਹਾਨੂੰ ਬਾਅਦ ਦਿਨ ਵੀ ਦੱਸ ਦਿੰਦੇ ਤੇ ਸ਼ਾਮ ਦਾ ਸਮਾਂ ਸੀਗਾ, 4:30 ਵਜੇ ਤੋਂ ਬਾਅਦ ਦਾ ਸਮਾਂ। ਤੇ ਉਸ ਮੀਟਿੰਗ ਦੇ ਵਿੱਚ ਕਰਨ ਤੋਂ ਬਾਅਦ 40-45 ਮਿੰਟ ਦੀ ਮੀਟਿੰਗ ਤੋਂ ਬਾਅਦ ਆਫ ਦਾ ਕੈਮਰਾ ਜਿਹੜਾ ਹੈਗਾ ਇਹ ਡਿਪਟੀ ਸੀਐਮ ਮਨੀਸ਼ ਸਿਸੋਦੀਆ ਇਹ ਗੱਲ ਮੰਨ ਰਹੇ ਨੇ ਕਿ ਦਿੱਲੀ ਦੇ ਇੱਕ ਸਰਦਾਰ ਜੀ ਦੇ ਸਕੂਲ ਨੇ 2017 ਦੀ ਪੰਜਾਬ ਇਲੈਕਸ਼ਨ ਲੜਨ ਵਾਸਤੇ ਸਾਨੂੰ 100 ਕਰੋੜ ਰੁਪਏ ਦੀ ਆਫਰ ਕੀਤੀ ਸੀ, ਪਰ ਅਸੀਂ ਲਏ ਨਹੀਂ। ਉਹ ਤਾਂ ਚਲੋ 100 ਕਰੋੜ ਰੁਪਈਆ, 100 ਕਰੋੜ ਰੁਪਏ ਦੀ ਆਫਰ ਕੀਤੀ ਸੀ, ਪਰ ਅਸੀਂ ਲਏ ਨਹੀਂ। ਇਹ ਤਾਂ ਹੁਣ ਸਾਨੂੰ ਪਤਾ ਲੱਗ ਰਿਹਾ ਨਾ, ਸਾਢੇ 4 ਸਾਲ ਅਸੀਂ ਵੀ ਦੇਖ ਲਏ, ਉਹ ਤਾਂ ਦਿੱਲੀ ਅਸੀਂ ਨਹੀਂ ਗਏ ਸੀਗੇ ਕਿ ਭਾਈ ਤੁਸੀਂ ਕਿੰਨੇ ਕੁ ਨਹੀਂ ਲਏ, ਕਿੰਨੇ ਕੁ ਲਏ ਹੋਣੇ ਆ, ਹੈਨਾ। ਇਸ ਕਰਕੇ ਹੁਣ ਤਾਂ ਪਤਾ ਲੱਗਦਾ ਏ। ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਏ ਤੇ ਮੀਤ ਹੇਅਰ ਪਹਿਲਾਂ ਸਿੱਖਿਆ ਮੰਤਰੀ ਬਣਦੇ ਨੇ ਤੇ ਬੜਾ ਰੌਲਾ ਪਾਇਆ ਸੀਗਾ ਕਿ ਸਿੱਖਿਆ ਤੇ ਹੈਲਥ ਨੂੰ ਲੈ ਕੇ ਸਰਕਾਰ ਬਣੀ ਹੈ। ਤੇ ਪਹਿਲੀ ਮੀਟਿੰਗ ਲੁਧਿਆਣੇ ਦੇ ਵਿੱਚ ਵਰਦੀਆਂ ਵਾਲਿਆਂ ਤੇ ਕਿਤਾਬਾਂ ਵਾਲਿਆਂ ਦਾ ਕੀਤੀ ਗਈ ਸੀ। ਬਹੁਤ ਫੋਟੋ ਵਾਇਰਲ ਹੁੰਦੀ ਸੀ, ਹੱਥ ਮਿਲਾਉਂਦਿਆਂ ਦੀ ਜਿਹੜੀ ਫੋਟੋ ਆਈ ਸੀ ਨਾ, ਕਿ ਜਿਹੜੇ ਕਿਤਾਬਾਂ ਛਾਪਦੇ ਨੇ, ਜਿਹੜੇ ਪ੍ਰਕਾਸ਼ਕ ਨੇ ਤੇ ਜਿਹੜੇ ਵਰਦੀਆਂ ਬਣਾਉਂਦੇ ਨੇ, ਉਹਨਾਂ ਨਾਲ ਪਹਿਲੀ ਮੀਟਿੰਗ ਜਿਹੜੇ ਹੈਗੇ ਆ ਮੁੱਖ ਆਪਣੇ ਸਿੱਖਿਆ ਮੰਤਰੀ ਨੇ ਕੀਤੀ ਸੀ। ਤੋਂ ਸਾਬਤ ਹੁੰਦਾ ਏ ਕਿ ਜਿਹੜਾ ਇਹ ਤੰਤਰ ਏ ਇਹ ਇਕੱਲਾ ਤਾਣਾ ਨਹੀਂ, ਇਹ ਪੂਰੀ ਦੀ ਪੂਰੀ ਤਾਣੀ ਉਲਝੀ ਹੋਈ ਹੈ। ਆਖਰੀ ਸਵਾਲ ਹੈ ਮੇਰਾ, ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਖਾਸ ਤੌਰ ਤੇ ਇਹ ਲਿਖਿਆ ਗਿਆ ਹੈ ਕਿ ਜਿਹੜੀ ਸਿੱਖਿਆ ਹੈ ਉਸ ਦਾ ਕਹਿ ਲਈਏ ਵੀ ਉਸ ਨੂੰ ਵਪਾਰਕ ਤੌਰ ਤੇ ਵੇਚਿਆ ਨਹੀਂ ਜਾ ਸਕਦਾ, ਇਹ ਲਿਖਤੀ ਰੂਪ 'ਚ ਹੈ। ਪਰ ਸਾਡੇ ਇੱਥੇ ਸਕੂਲ ਵਾਲੇ ਜੇਕਰ 100 ਕਰੋੜ ਰੁਪਈਆ ਇੱਕ ਪਾਰਟੀ ਨੂੰ ਦੇ ਰਹੇ ਨੇ, ਪਾਰਟੀ ਫੰਡ ਦੇ ਰੂਪ ਦੇ ਵਿੱਚ, ਧੜਾ ਧੜ ਸਕੂਲ ਖੁੱਲ੍ਹ ਰਹੇ ਨੇ, ਫਿਰ ਉਹ ਤਾਂ ਵਪਾਰ ਹੋ ਗਿਆ। ਫਿਰ ਇਹਨੂੰ ਕੌਣ ਰੈਗੂਲੇਸ਼ਨ ਇਹਦੀ ਦੇਖੂਗਾ? ਜੇਕਰ ਤੁਸੀਂ ਕਹਿ ਰਹੇ ਹੋ ਵੀ ਕਈ ਤਾਂ ਡੀਸੀਆਂ ਤੱਕ ਨੂੰ ਨਹੀਂ ਪਤਾ ਵੀ ਭਾਈ ਅਸੀਂ ਚੇਅਰਮੈਨ ਆ ਪੂਰੇ ਜ਼ਿਲ੍ਹੇ ਦੇ ਸਕੂਲਾਂ ਦੇ, ਫਿਰ ਕੌਣ ਬਿੱਲੀ ਦੀਆਂ ਮੁੱਛਾਂ ਪੂੰਝੂਗਾ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਸਿਆਸੀ ਧਿਰਾਂ ਨਾਲ ਰਲੀਆਂ ਹੋਈਆਂ ਨੇ। ਜਿੰਨੇ ਵੀ ਤੁਸੀਂ ਕਹਿ ਰਹੇ ਹੋ ਕਿ ਧੜਾ ਧੜ ਸਕੂਲ ਖੁੱਲ੍ਹ ਰਹੇ ਨੇ, ਧੜਾ ਧੜ ਸਕੂਲ ਖੁੱਲ੍ਹਣ ਦਾ ਰੀਜ਼ਨ ਇਹ ਹੈ ਕਿ ਇਹ ਜਿਹੜਾ ਧੰਦਾ ਹੈ ਨਾ, ਇਹ ਇਮੋਸ਼ਨਲੀ ਬਲੈਕਮੇਲ ਦਾ ਧੰਦਾ ਹੈ। ਸਾਡਾ ਮੁਨਾਫਾਖੋਰੀ ਬਹੁਤ ਜ਼ਿਆਦਾ ਹੈ ਤੇ ਇਮੋਸ਼ਨਲ ਆ ਸਾਡੇ ਬੱਚਿਆਂ ਦੇ ਨਾਲ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਸਿੱਖਿਅਤ ਹੋਣ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਫ੍ਰੀ ਆਫ ਕਾਸਟ ਹੈ, 8ਵੀਂ ਤੱਕ ਫ੍ਰੀ ਆਫ ਕਾਸਟ ਹੈ। ਐਫੀਡੈਵਿਟ ਮੰਨ ਲਓ ਮੈਂ ਸਕੂਲ ਖੋਲ੍ਹਣਾ, ਮੈਂ ਐਫੀਡੈਵਿਟ ਦੇ ਰਿਹਾ ਕਿ ਮੈਂ
ਜਿਹੜਾ ਹੈਗਾ RTE ਐਕਟ, ਰਾਈਟ ਟੂ ਐਜੂਕੇਸ਼ਨ ਐਕਟ 2009 ਦੀਆਂ ਸਾਰੀਆਂ ਹੀ ਧਾਰਾਵਾਂ ਦੀ ਪਾਲਣਾ ਕਰੂੰਗਾ, ਉਹਨਾਂ ਦੀਆਂ ਸ਼ਰਤਾਂ ਦੀ ਪਾਲਣਾ ਕਰੂੰਗਾ। ਮੇਰੇ ਕੋਲੇ ਸਰਪਲਸ ਮਨੀ ਇੰਨੀ ਪਈ ਆ, ਮੈਂ ਸਮਾਜ ਦੀ ਸੇਵਾ ਕਰਨੀ ਚਾਹੁੰਦਾ, ਮੈਂ ਫਲਾਣੇ ਨਾਂ ਹੇਠ ਜਿਹੜਾ ਹੈਗਾ ਇੱਕ ਐਜੂਕੇਸ਼ਨ ਸੁਸਾਇਟੀ ਖੋਲ੍ਹਣੀ ਚਾਹੁੰਦਾ। ਇਸ ਸੁਸਾਇਟੀ ਦੇ ਵਿੱਚ ਮੈਂ ਵਿਦਆਊਟ ਜਿਹੜਾ ਹੈਗਾ ਪੈਸਾ ਜਾਂ ਵਿਦਆਊਟ ਜਿਹੜਾ ਹੈਗਾ ਮੈਂ ਪ੍ਰੋਫਿਟ ਖੱਟੇ ਮੈਂ ਬੱਚਿਆਂ ਨੂੰ ਐਜੂਕੇਸ਼ਨ ਦੇਵਾਂਗਾ। ਇਹ ਐਫੀਡੇਵਿਟ ਦਿੱਤਾ ਜਾਂਦਾ ਏ। ਦੂਸਰਾ ਐਫੀਡੇਵਿਟ ਜਦੋਂ ਸੁਸਾਇਟੀ ਰਜਿਸਟਰ ਕਰਾਈ ਜਾਂਦੀ ਏ, ਉੱਥੇ ਆਫਿਸ ਦੇ ਵਿੱਚ ਇੱਕ ਐਫੀਡੇਵਿਟ ਦਿੰਦਾ ਕਿ ਸਾਡਾ ਕੋਈ ਵੀ ਜਿਹੜਾ ਪਰਸਨ ਹੈ, ਇਸ ਸੁਸਾਇਟੀ ਦਾ 7 ਮੈਂਬਰੀ ਕਮੇਟੀ ਹੈ, 5 ਮੈਂਬਰੀ ਕਮੇਟੀ ਹੈ, 11 ਮੈਂਬਰੀ ਕਮੇਟੀ ਹੈ, ਉਹ ਬਲੱਡ ਰਿਲੇਸ਼ਨ ਦੇ ਵਿੱਚ ਨਹੀਂ ਹੋਊਗੀ। ਪਰ ਇੱਥੇ ਕੀ ਹੋ ਰਿਹਾ, ਇੱਥੇ ਜਿਹੜਾ ਹੈਗਾ ਪੁੱਤ ਚੇਅਰਮੈਨ ਹੈ, ਪਿਓ MDA ਤੇ ਗਾਨੂੰ ਪ੍ਰਿੰਸੀਪਲ ਹੈ। ਇੱਕ ਘਰੇਲੂ ਸਿਸਟਮ ਬਣਾ ਦਿੱਤਾ ਗਿਆ ਵਾ। ਜੋ ਸੋ ਜਿਹੜਾ ਇਹ ਸਾਰੇ ਦਾ ਸਾਰਾ ਜਿਹੜਾ ਧੰਦਾ ਏ, ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਕਹੇ ਨਾ 5000 ਕਰੋੜ ਦਾ ਕਰਜ਼ਾ ਜਾਂ 5 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰ ਹੋ ਗਿਆ। ਕੱਲੇ ਸਕੂਲਾਂ ਨੂੰ ਝਾੜ ਲਓ, ਇੰਨਾ ਕੁ ਤਾਂ ਕੱਲੇ ਸਕੂਲਾਂ ਕੋ ਤੁਸੀਂ ਪੂਰਾ ਕਰ ਸਕਦੇ ਹੋ। ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪਤਾ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਪਤਾ। ਦਿੱਲੀ ਦੇ ਵਿੱਚ ਉਹਨਾਂ ਨੇ ਦੋ ਵਾਰੀ ਜਿਹੜਾ ਹੈਗਾ ਉਹਨਾਂ ਨੇ ਸ਼ਾਸਨ ਕੀਤਾ ਏ। ਦਿੱਲੀ ਦੇ ਸਕੂਲਾਂ ਤੋਂ ਮੋਟਾ ਜਿਹੜਾ ਪੈਸਾ ਏ ਉਹ ਉਹਨਾਂ ਨੇ ਲਿਆ ਏ। ਇਸ ਕਰਕੇ ਜਿਹੜਾ ਹੈਗਾ ਇਹ ਸਾਰਾ ਜਿਹੜਾ ਗੋਰਖ ਧੰਦਾ ਏ ਸਰਕਾਰ ਦੇ ਸਿਸਟਮ ਦੇ ਨਾਲ ਚੱਲਦਾ ਏ। ਮੋਟੀ ਫੰਡਿੰਗ ਜਿਹੜੀ ਇਲੈਕਸ਼ਨ ਦੇ ਵਿੱਚ ਕੀਤੀ ਜਾਂਦੀ ਏ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਅੱਜ ਜੇ ਜਾਗੇ ਨੇ ਤੇ ਫੀਸ ਰੈਗੂਲੇਟਰੀ ਐਕਟ ਦੇ ਵਿੱਚ ਜਿਹੜੀਆਂ ਸੋਧਾਂ ਕਰਕੇ ਜਾਂ ਅਮੈਂਡਮੈਂਟ 2019 ਦੇ ਵਿੱਚ ਜਿਹੜੀ ਹੋਈ ਸੀਗੀ, ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਵਰਦੀ ਦੇ ਉੱਤੇ ਲੋਗੋ ਨਹੀਂ ਲੱਗ ਸਕਦਾ, ਕਾਪੀਆਂ ਦੇ ਉੱਤੇ ਜਿਹੜਾ ਹੈਗਾ ਸਕੂਲ ਦਾ ਨਾਂ ਨਹੀਂ ਲਿਖਿਆ ਜਾ ਸਕਦਾ, ਟੌਫੀ ਤੱਕ ਨਹੀਂ ਟੌਫੀ ਤੱਕ ਨਹੀਂ ਸਕੂਲ ਵੇਚ ਸਕਦਾ। ਤੇ ਜਿਹੜੀਆਂ ਆਪਣਾ ਚਾਈਲਡ ਰਾਈਟ ਐਜੂਕੇਸ਼ਨ ਐਕਟ 2013 ਦੀ ਅਸੀਂ ਗੱਲ ਕਰ ਰਹੇ ਹਾਂ, ਜਾਂ ਵਾਹਨ ਸੇਫਟੀ ਐਕਟ ਵਾਹਨ ਸੇਫਟੀ ਸਕੀਮ ਜਿਹੜੀ ਹੈਗੀ ਆ ਵਾਹਨਾਂ ਵਾਲੀ, ਉਹ 2013 ਦੀ ਗੱਲ ਕਰ ਰਹੇ ਹਾਂ। ਉਹਨਾਂ ਦੇ ਉੱਪਰ ਸੁਹਿਰਦ ਹੋਵੋ, ਵੱਖਰੀਆਂ ਬਿਲਡਿੰਗਾਂ ਦੀ ਇਹਨਾਂ ਨੂੰ ਮੰਗ ਕਰੋ, ਕਿਉਂਕਿ ਜਿਹੜੇ ਟੀਚਰ ਨੇ ਨਾ 3 ਤੋਂ 6 ਸਾਲ ਦੀ ਐਜੂਕੇਸ਼ਨ ਦੇ ਵਿੱਚ, ਉਹ ਟੀਚਰ ਜਿਹੜੇ ਹੈਗੀਆਂ ਉਹ ਮੈਰਿਡ ਹੋਣੀਆਂ ਚਾਹੀਦੀਆਂ, ਕਿਉਂਕਿ ਮਾਂ ਹੀ ਬੱਚੇ ਨੂੰ ਸਾਂਭ ਸਕਦੀ ਆ। ਇੱਥੇ ਤਾਂ ਤੁਸੀਂ ਜਿਹੜੀਆਂ ਹੈਗੀਆਂ 8-8 ਪਾਸ 10-10 ਪਾਸ ਜਿਹੜੀਆਂ ਕੁੜੀਆਂ ਰੱਖੀਆਂ, ਉਹਨਾਂ ਦਾ ਵੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ। ਤੇ ਇਸੇ ਤਰੀਕੇ ਨਾਲ ਬੱਸਾਂ ਦੀ ਤੁਸੀਂ ਗੱਲ ਕੀਤੀ ਆ, ਟਰਾਂਸਪੋਰਟ ਦੀ ਗੱਲ ਕੀਤੀ ਆ, ਟਰਾਂਸਪੋਰਟ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੁੱਟ ਕੀਤੀ ਜਾ ਰਹੀ ਆ। ਡਰਾਈਵਰਾਂ ਨੂੰ ਜਿਹੜਾ ਹੈਗਾ 18000 ਰੁਪਈਆ ਸੈਲਰੀ ਦਿਖਾ ਕੇ 8-8 9-9 ਹਜ਼ਾਰ ਰੁਪਈਆ ਜਿਹੜੀ ਸੈਲਰੀ ਦਿੱਤੀ ਜਾ ਰਹੀ ਆ। ਤੇ ਉਸ ਤੋਂ ਬਾਅਦ ਬੈਲੈਂਸ ਸ਼ੀਟਾਂ ਦੇ ਵਿੱਚ 18000 ਦਿਖਾਇਆ ਜਾ ਰਿਹਾ। ਉਹਨਾਂ ਦੀਆਂ ਜਿਹੜੀਆਂ ਆਪਣੀਆਂ ਪਾਸਬੁੱਕਾਂ ਆਪਣੇ ਕੋਲ ਰੱਖੀਆਂ, ਆਪ ਅਕਾਊਂਟ ਖਲਵਾਏ ਹੋਏ ਆ, ATM ਆਪਣੇ ਕੋਲੇ ਰੱਖੇ ਹੋਏ ਆ, ਚੈੱਕ ਬੁੱਕਾਂ ਆਪਣੇ ਕੋਲੇ ਰੱਖੀਆਂ ਹੋਈਆਂ ਨੇ। ਠੀਕ ਆ। ਇਸੇ ਤਰੀਕੇ ਨਾਲ ਜਿਹੜੀਆਂ ਮੇਡ ਨੇ ਜਾਂ ਜਿਹੜੀਆਂ ਕੈਂਬਰਿਜ ਸਕੂਲ ਸਾਡੇ ਕਪੂਰਥਲੇ ਰੌਲਾ ਪਿਆ ਹੋਇਆ ਏ, ਜਿਸ ਦਿਨ ਅਸੀਂ ਗੱਲ ਕੀਤੀ ਸੀ, ਸਿੱਧੀ 2700 ਰੁਪਈਆ ਸੈਲਰੀ ਸੀ ਪਿਛਲੇ 10 ਸਾਲ ਤੋਂ, ਤੇ 11800 ਹੋ ਗਈ। 11800 ਹੋ ਗਈ ਇੱਕੋ ਧਰਨੇ ਦੇ ਨਾਲ। ਉਹਦਾ ਰੀਜ਼ਨ ਹੀ ਇਹ ਸੀਗਾ ਕਿ ਕਾਗਜ਼ਾਂ ਦੇ ਵਿੱਚ 11800 ਹੀ ਦਿਖਾ ਰਹੇ ਆ ਤੁਸੀਂ, ਪਰ ਦੇ 2700 ਰਹੇ ਆ। ਸ਼ੋਸ਼ਣ ਕੀਤਾ ਜਾ ਰਿਹਾ ਏ। ਇਹ ਸਾਰੇ ਦਾ ਸਾਰਾ ਗੋਰਖ ਧੰਦਾ ਏ। ਜੇ ਕੋਈ ਚੰਗੀ ਤੇ ਸੁਹਿਰਦ ਸਰਕਾਰ 2027 ਦੇ ਵਿੱਚ ਆਉਂਦੀ ਏ, ਜਾਂ ਮੁੱਖ ਮੰਤਰੀ ਨੂੰ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਕਿ ਆਓ ਸਾਡੇ ਨਾਲ ਟੇਬਲ ਤੇ ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਿੱਖਿਆ 'ਚ ਸੁਧਾਰ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ। ਬਹੁਤ ਧੰਨਵਾਦ ਜੀ। ਵਾਹਿਗੁਰੂ। ਸੋ ਇਹ ਸਨ ਗੁਰਦੀਪ ਸਿੰਘ ਪੰਡਾਲ ਹੋਣੀ। ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ। ਜਦੋਂ ਸ਼ਬਦਾਂ ਦੇ ਜਾਲ ਦੇ ਵਿੱਚ ਪਰੋ ਕੇ ਗੱਲਾਂ ਦੱਸੀਆਂ ਜਾਂਦੀਆਂ ਨੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ, ਉਹਨਾਂ ਨੂੰ ਗੌਰ ਨਾਲ ਦੇਖਣ ਦੀ ਲੋੜ ਹੁੰਦੀ ਹੈ ਵੀ ਭਾਈ ਚੱਲ ਕੀ ਰਿਹਾ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।